ਤੁਸੀਂ ਨਾ ਪਹਿਲਾਂ ਖਬਰਾਂ ਦੇ ਵਿੱਚ ਬਾਰ-ਬਾਰ ਕਹਿ ਰਹੇ ਵੀ 2 ਦਿਨਾਂ ਦਾ ਸੈਸ਼ਨ, 2 ਰੋਜ਼ਾ ਸੈਸ਼ਨ। ਕਹਿਣ ਨੂੰ ਤਾਂ ਇਹ 2 ਰੋਜ਼ਾ ਦਾ ਸੀਗਾ, ਨਿਬੜ ਗਿਆ ਕਿਤੇ 7 ਘੰਟਿਆਂ 'ਚ ਹੀ। ਬਿਲਕੁਲ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪੰਜਾਬ ਸਰਕਾਰ ਨੂੰ ਜੇਕਰ ਪੁੱਛੋ ਤਾਂ ਉਹ ਕਹਿੰਦੀ ਜੀ ਅਸੀਂ 28 ਤੇ 29 ਨਵੰਬਰ ਨੂੰ ਪੰਜਾਬ 'ਚ 2 ਰੋਜ਼ਾ ਵਿਧਾਨ ਸਭਾ ਸੈਸ਼ਨ ਬੁਲਾਇਆ। ਪੰਜਾਬ ਦੇ ਮਸਲੇ ਵਿਚਾਰਨ ਨਹੀਂ ਬੁਲਾਇਆ ਤੇ ਪਹਿਲੇ ਦਿਨ ਇਹ 2 ਵਜੇ ਸ਼ੁਰੂ ਹੋਇਆ ਦੁਪਹਿਰ ਨੂੰ। ਠੀਕ ਹੈ। ਤੇ ਉਸ ਦਿਨ ਮੈਂ ਤੇ ਜਦੋਂ ਅਸੀਂ ਪ੍ਰਵੀਨ ਹੋਰੀ ਪ੍ਰੋਗਰਾਮ ਕਰ ਰਹੇ ਸੀ ਤੇ ਮੈਂ ਦੂਸਰੇ ਜ਼ਿਕਰ ਕੀਤਾ ਕਿ ਜੀ ਇਹ 1.5 ਦਿਨ ਦਾ ਸੈਸ਼ਨ, ਕਿਉਂਕਿ ਪਹਿਲੇ ਦਿਨ ਤਾਂ ਅੱਧਾ ਦਿਨ ਦਾ ਹੀ ਆ 2 ਵਜੇ ਤੇ ਦੂਏ ਦਿਨ 1 ਦਿਨ ਦਾ ਹੋਊਗਾ। ਪਰ ਦੂਏ ਦਿਨ ਤਾਂ ਪਹਿਲੇ ਨਾਲੋਂ ਵੀ ਬੇਸ਼ਰਮੀ ਤੇ ਆ ਗਏ ਜਨਾਬ। 22 ਨਵੰਬਰ ਨੂੰ 2 ਵਜੇ ਸ਼ੁਰੂ ਹੋ ਕੇ ਸੈਸ਼ਨ 6 ਵਜੇ ਉੱਠ ਗਿਆ। 4 ਘੰਟੇ ਚੱਲਿਆ, ਦਿਨ ਤਾਂ ਬਣ ਗਿਆ। ਚਲੋ ਦੂਏ ਦਿਨ ਸਵੇਰੇ 10 ਵਜੇ ਸ਼ੁਰੂ ਹੋ ਕੇ 1 ਵਜੇ ਮੁੱਕ ਗਿਆ ਜੀ, ਕਿਸੇ ਸਮੇਂ ਲਈ ਚੁੱਕ ਦਿੱਤਾ ਤੇ 3 ਘੰਟੇ ਸੈਸ਼ਨ ਚੱਲਿਆ। ਮਤਲਬ ਜਿਹੜਾ ਸਰਕਾਰੀ ਬਾਬੂ ਹੈ ਉਹ ਵੀ 8 ਘੰਟੇ ਡਿਊਟੀ ਕਰਦਾ ਹੈ। 7 ਘੰਟੇ ਚੱਲਿਆ, ਕਹਿਣ ਨੂੰ 2 ਰੋਜ਼ਾ। ਹੁਣ 2 ਰੋਜ਼ਾ ਵੀ ਨਹੀਂ ਕਹਿ ਸਕਦਾ ਮੈਂ, ਤੁਹਾਨੂੰ 1 ਰੋਜ਼ਾ ਵੀ ਨਹੀਂ ਕਹਿ ਸਕਦਾ। ਸਰਕਾਰੀ ਦਿਹਾੜੀ ਵੀ ਪੂਰੀ ਨਹੀਂ ਹੈ ਤੇ ਤੁਸੀਂ ਤਾਂ ਮੋਟੀਆਂ ਕਮਾਈਆਂ ਲੈਨੇ ਹੋ, ਕਰੋੜਾਂ ਦਾ ਪੰਜਾਬ ਤੇ ਬੋਝ ਪਿਆ ਹੈ ਨਾ 7 ਘੰਟਿਆਂ ਦਾ। ਸਹੀ ਗੱਲ। 5 ਬਿੱਲੇ ਪਾਸ ਕਰਨੇ ਸੀ, ਉਦਣ ਹੀ ਕਰ ਲੈਂਦੇ ਇੱਕੋ ਦਿਨ, ਜਿੱਦਣ ਪਹਿਲੇ ਦਿਨ 4 ਘੰਟੇ ਦਾ ਬੁਲਾਇਆ ਸੀ। ਇੱਕ ਸ਼ਰਧਾਂਜਲੀਆਂ ਦਿੱਤੀਆਂ, ਫਿਰ ਤੂੰ ਮੈਂ ਕਰ ਲਈ, ਫਿਰ ਇੱਕ ਦੇ ਕੋਟ ਦੀ ਤਾਰੀਫ ਕਰ ਲਈ, ਦੂਈ ਦੀ ਕਹਿੰਦਾ ਜੀ ਤੇਰੀ ਲੋਈ ਬਹੁਤ ਸੋਹਣੀ ਹੈ, ਤੂੰ ਹੀਰੋ ਲੱਗਦਾ, ਇਹ ਤਾਰੀਫ ਕਰ ਲਈ। ਫਿਰ ਮਾੜੇ ਮੋਟੇ ਤਾਨੇ ਮਿਹਣੇ ਮਾਰ ਲਏ, ਹੈ ਨਾ, ਆਪਸ ਤੂੰ ਮੈਂ ਹੋਗੀ। ਮੇਰੇ ਤੇ ਕੈਮਰਾ ਨਹੀਂ, ਤੇਰੇ ਤੇ ਕੈਮਰਾ ਫੋਕਸ ਕਰਾਂਗੇ, ਤੁਸੀਂ ਤਾਂ ਸੋਹਣੇ ਬਹੁਤ ਹੋ, ਨੇੜੇ ਤੋਂ ਦਿਖਾਵਾਂਗੇ, ਮੇਰੇ ਤੇ ਵੀ ਕੈਮਰਾ ਬਾਜੂ। ਚਲੋ ਜੀ, ਪੰਜਾਬ ਦੇ ਪੈਸੇ ਦਾ ਪੈ ਗਿਆ ਭੋਗ ਤੇ ਦੂਆ ਦਿਨ ਚੜ ਗਿਆ। ਦੂਏ ਦਿਨ ਫਿਰ ਆਪਣੇ ਜਿਹੜੇ 3 ਬਿੱਲ ਲਿਆਉਣੇ ਸੀ, ਬਿੱਲ ਲਿਆਂਦੇ, ਪਾਸ ਕੀਤੇ। ਹੈ ਜੀ, ਹੁਣ ਤੁਸੀਂ ਜੇਕਰ ਮਤਲਬ ਕਿ ਮੰਨ ਲਓ ਤੁਸੀਂ ਆਪਣੀ ਜ਼ਮੀਨ ਵੀ, ਆਪਣਾ ਘਰ ਵੀ, ਜਾਂ ਕੁਝ ਵੀ ਆਪਣਾ ਤੁਸੀਂ ਜੇਕਰ ਪਾਵਰ ਅਟਾਰਨੀ ਤੇ ਵੀ ਕਿਸੇ ਨੂੰ ਦੇਣਾ ਤਾਂ ਉਹਦੇ ਪਰ ਵੀ ਹੁਣ ਸਟੈਂਪ ਡਿਊਟੀ ਲੱਗੂਗੀ, ਉਹਦੇ ਪਰ ਵੀ ਖਰਚਾ ਲੱਗੂਗਾ। ਕਹਿੰਦੇ ਜੀ ਨਹੀਂ ਜੀ, ਇਹਦੇ ਵਿੱਚ ਆੜ 'ਚ ਕੁਝ ਗੜਬੜ ਹੁੰਦੀ ਹੈ। ਸੋ ਏਦਾਂ ਬਿੱਲ ਲਿਆਂਦੇ ਤੇ ਆਪਣੇ 3 ਬਿੱਲ ਜਿਹੜੇ ਕਰਜ਼ਾ ਲੈਣ ਲਈ ਪ੍ਰਾਪਰਟੀ ਰਜਿਸਟਰ ਕਰਾਉਣੀ ਵੀ ਜ਼ਰੂਰੀ ਹੋਊਗੀ, ਜਨਰਲ ਪਾਵਰ ਅਟਾਰਨੀ ਤੇ 2% ਦੀ ਟੈਕਸ ਵੀ ਲੱਗੂਗਾ, ਹੁਣ ਸਟੈਂਪ ਡਿਊਟੀ ਲੱਗੂਗੀ। ਹੋਮ ਤੇ ਜੇ ਕੋਈ ਗੱਡੀ ਕਾਰ ਲੋਨ ਲੈਣਾ ਹੈ ਉਹਦੇ ਲਈ ਵੀ ਪਹਿਲਾਂ ਹੁਣ ਸਟੈਂਪ ਡਿਊਟੀ ਦੇਣੀ ਪਿਆ ਕਰੂਗੀ। ਸੋ ਇਹ ਸਾਰਾ ਕੁਝ, ਨਹਿਰਾਂ ਦੇ ਨੇੜੇ ਟਿਊਬਵੈਲ ਨਹੀਂ ਲੱਗ ਸਕਣਗੇ। ਸੋ ਇਦਾਂ ਦੇ ਬਿੱਲ ਪਾਸ ਕਰਕੇ ਸਰਕਾਰ ਨੇ ਆਪਣਾ ਕੰਮ ਨਿਬੇੜ ਲਿਆ। ਪਰ ਸਵਾਲ ਹੈ ਕਿ 7 ਘੰਟਿਆਂ 'ਚ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਕੋਈ ਤਜਵੀਜ਼ ਬਣ ਸਕਦੀ ਹੈ? ਔਰ ਜਿੰਨੇ ਵੱਡੇ ਮਸਲੇ ਨੇ, ਜਿੰਨੀ ਵੱਡੀ ਤਾਦਾਦ 'ਚ ਮਸਲੇ ਨੇ ਜੀ, ਤੁਸੀਂ ਉਹਨਾਂ ਮਸਲਿਆਂ ਦੀ ਸੂਚੀਬੱਧ ਬੋਲ ਤਾਂ ਸਕਦੇ ਹੋ, ਵੱਧ ਤੋਂ ਵੱਧ ਉਹਨਾਂ ਦੀ ਟਿੱਪਣੀ ਕਰ ਸਕਦੇ ਹੋ, ਇੱਕ ਦੂਸਰੇ ਤੇ ਉਂਗਲ ਧਰ ਸਕਦੇ ਹੋ, ਉਹਦੇ ਹੱਲ ਲਈ ਨਹੀਂ ਕੁਛ ਕਰ ਸਕਦੇ। ਸੋ ਇਹੀ ਹੋਇਆ। 7 ਘੰਟਿਆਂ 'ਚ ਤੁਹਮਤਬਾਜ਼ੀ, ਤਾਨੇ ਮਿਹਣੇ ਤੇ ਇੱਕ ਦੂਸਰੇ ਤੇ ਲਾਛਣਬਾਜ਼ੀ, ਬਸ। ਹਾਂ, ਜੇਕਰ ਕੁਛ ਹੋਇਆ ਤਾਂ ਇਹ ਹੋਇਆ ਕਿ ਰਾਜੇ ਵੜਿੰਗ ਦਾ ਜਨਮ ਦਿਨ ਹੈ, ਕਹਿੰਦੇ ਇੰਦਰਵੀਰ ਨਿੱਜਰ ਦਾ ਵੀ ਜਨਮ ਦਿਨ ਹੈ, ਚਲੋ ਜੀ ਫਿਰ ਇਹਨਾਂ ਨੂੰ 3-3 ਮਿੰਟ ਵੱਧ ਦਿੱਤੇ। ਇਹ ਹੋਇਆ। ਜੇ ਹੋਇਆ ਤਾਂ ਇਹ ਹੋਇਆ ਜੀ, ਕਹਿੰਦੇ ਜੀ ਕੁਲਤਾਰ ਸੰਧਵਾ ਜੀ ਕਹਿੰਦੇ ਕਿ ਭਾਈ ਦੱਸੋ ਕਿਹੜਾ ਕਿਹੜਾ ਮੈਂਬਰ ਇਸ ਬਿੱਲ ਨਾਲ ਸਹਿਮਤ ਹੈ। ਕਹਿੰਦੇ ਜੀ ਸਹਿਮਤ ਵਾਲਿਆਂ ਦੇ ਹੱਥ ਖੜੇ ਹੋ ਗਏ ਸਰਕਾਰ ਵਾਲੇ ਪਾਸਿਓਂ। ਕਹਿੰਦੇ ਜੀ ਹੁਣ ਸਹਿਮਤ ਵਾਲੇ ਦੱਸੋ ਕੌਣ ਨੇ, ਤੇ ਸਾਰੇ ਵਿਰੋਧੀ ਧਿਰਾਂ ਕੰਨੀ ਦੇਖ ਰਹੇ ਸੀ, 2 ਹੱਥ ਸੱਤਾਧਾਰੀ ਧਿਰਾਂ ਚੋਂ ਵੀ ਵਿਰੋਧ 'ਚ ਖੜੇ ਹੋ ਗਏ। ਸਾਰੇ ਹੈਰਾਨ ਰਹਿ ਗਏ। ਜੀ ਹਾਂ, ਇੱਕ ਅਹਿਮ ਬਿੱਲ ਦੇ ਪਾਸ ਹੋਣ ਮੌਕੇ ਜਦੋਂ ਅਸਹਿਮਤੀ ਲਈ ਕੁਲਤਾਰ ਸੰਧਵਾ ਨੇ ਪੁੱਛਿਆ ਤਾਂ MLA ਬੀਬੀ ਨਰਿੰਦਰ ਕੌਰ ਭਰਾਜ ਤੇ ਇੱਕ ਹੋਰ ਸੱਤਾਧਾਰੀ MLA ਨੇ ਨਾ ਹੱਥ ਖੜਾ ਕੀਤਾ। ਕਿਹੜੇ ਬਿੱਲ ਤੇ? ਇਹਦੇ ਵੀ ਅਹਿਮ ਪੱਖ ਨੇ ਕਿ ਕੀ ਮਸਲਾ ਹੈ, ਉਹਨਾਂ ਦਾ ਹੱਥ ਖੜੇ ਕਰਨ ਦਾ ਕੀ ਮਾਇਨੇ ਨੇ। ਹੁਣ ਇਸੇ ਤਰ੍ਹਾਂ ਮਰੇਲਕੋਟਲੇ ਤੋਂ ਵਿਧਾਇਕ ਨੇ ਮੁਹੰਮਦ ਜਮੀਲ ਉਰ ਰਹਿਮਾਨ, ਤੇ ਮਾਹੌਲ ਨੂੰ ਸੁਖਾਵਾਂ ਕਰਨ ਲਈ ਸੰਧਵਾ ਸਾਹਿਬ ਕਹਿੰਦੇ ਮਾੜੇ ਜਿਹੇ ਸ਼ੇਰ ਸੁਣਾ ਦਿਓ ਜੀ 2 ਉਹਨਾਂ ਨੇ ਫਿਰ ਸ਼ੇਰ ਸੁਣਾਤੇ। ਮੁਸ਼ਾਇਰਾ ਚੱਲ ਪਿਆ। ਤੇ ਇੱਧਰ ਇੰਦਰਵੀਰ ਨਿੱਜਰ ਕਹਿੰਦਾ ਜੀ ਸ਼ੇਰ ਮੈਨੂੰ ਵੀ ਉਤਰ ਰਿਹਾ, ਮੈਂ ਵੀ ਇੱਕ ਸੁਣਾਉਣਾ। ਉਹਨਾਂ ਨੇ ਵੀ ਸ਼ੇਰ ਸੁਣਾਤਾ। ਚਲੋ ਜੀ, ਵੈਸੇ ਅੱਜ ਇਸ ਜਿਹੜਾ 2 ਰੋਜ਼ਾ ਸੈਸ਼ਨ ਕਹਿੰਦੇ ਨੇ, ਜਿਹੜਾ 1 ਰੋਜ਼ਾ ਵੀ ਨਹੀਂ ਹੈਗਾ 7 ਘੰਟਿਆਂ ਵਾਲਾ, ਇਹਦੇ ਵਿੱਚ ਕੁਲਜੀਤ ਰੰਧਾਵਾ ਤੇ ਖਾਸੇ ਮਿਹਰਬਾਨ ਦਿਖੇ ਇਸ ਵਾਰ ਸਪੀਕਰ ਸਾਹਿਬ। ਕੁਲਤਾਰ ਸੰਧਵਾ ਜੀ ਕੁਲਜੀਤ ਰੰਧਾਵਾ ਨੂੰ ਵਧੇਰੇ ਸਮਾਂ ਦਿੰਦੇ ਵੀ ਨਜ਼ਰ ਆਏ। ਠੀਕ ਹੈ। ਪਰ ਸਾਰੇ 7 ਘੰਟਿਆਂ ਦੇ ਸੈਸ਼ਨ 'ਚ ਜਿਹੜੀ ਚਰਚਾ ਰਹੀ, ਸੱਤਾਧਾਰੀ ਧਿਰਾਂ 'ਚ ਵੀ ਤੇ ਵਿਰੋਧੀ ਖੇਮੇ 'ਚ ਵੀ, ਕਿਹਾ ਜੀ ਅਨਮੋਲ ਗਗਨ ਮਾਨ ਤੇ ਅਮਨ ਅਰੋੜਾ ਇਹ 2 ਹੀ ਨਹੀਂ ਆਏ ਇਸ ਵਾਰ 7 ਘੰਟਿਆਂ ਦੇ 2 ਦਿਨਾਂ ਦੇ ਵਿੱਚ, ਇੱਕ ਵੀ ਦਿਨ ਲਈ, ਇੱਕ ਵੀ ਮਿੰਟ ਲਈ। ਇਹ ਕਿੱਥੇ ਨੇ ਜੀ, ਕਿਉਂ ਨਹੀਂ ਆਏ, ਕੀ ਨੇ ਚਰਚਾ ਮਾਨੇ ਜਨਾਬ। ਦੂਏ ਪਾਸੇ ਵਿਰੋਧੀ ਧਿਰ ਦੇ ਵਿੱਚ ਵੀ ਮਿਸਿਜ ਮਜੀਠੀਆ, ਗਨੀਮ ਮਜੀਠੀਆ, ਉਹ ਵੀ ਨਜ਼ਰ ਨਹੀਂ ਆਏ, ਤੇ ਮਨਪ੍ਰੀਤ ਇਆਲੀ ਵੀ
ਇਸ ਵਾਰ ਸੈਸ਼ਨ 'ਚ ਨਜ਼ਰ ਨਹੀਂ ਆਏ। ਸੋ ਇਹਨਾਂ ਚਾਰਾਂ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ ਕਿ ਇਹ ਗੈਰ ਹਾਜ਼ਰ ਕਿਉਂ ਨੇ ਜੀ ਇਸ ਵਾਰ। ਕੁੱਲ ਮਿਲਾ ਕੇ ਮਸਲਾ ਆਇਆ ਤਾਂ ਪ੍ਰਗਟ ਸਿੰਘ ਨੇ ਇਹ ਮਸਲਾ ਛੋਇਆ ਕਿ ਮਾਈਨਿੰਗ ਕਿਵੇਂ ਹੋ ਗਈ ਭਾਈ, ਈਡੀ ਵੱਲੋਂ ਐਕਵਾਇਰ ਕੀਤੀ ਜ਼ਮੀਨ ਚੋਂ। ਦੂਏ ਪਾਸੇ ਉਹਨਾਂ ਨੇ ਅਹਿਮ ਮਸਲਾ ਛੋਇਆ ਕਿ ਜਦੋਂ ਤੁਸੀਂ ਪਿਛਲਾ ਸੈਸ਼ਨ ਬੁਲਾਇਆ ਸੀ ਤੇ ਤੁਸੀਂ ਕਿਹਾ ਕਿ ਜੀ ਇਹਨੂੰ ਗੈਰ ਕਾਨੂੰਨੀ ਕਹਿ ਰਹੇ ਨੇ ਸਾਡੇ ਰਾਜਪਾਲ ਸਾਹਿਬ, ਤੇ ਅਸੀਂ ਸੁਪਰੀਮ ਕੋਰਟ ਤੋਂ ਮਨਜ਼ੂਰੀ ਲੈ ਕੇ ਆਵਾਂਗੇ, ਫਿਰ ਬੁਲਾਵਾਂਗੇ। ਤੁਸੀਂ ਮਨਜ਼ੂਰੀ ਲੈ ਕੇ ਬੁਲਾ ਲਿਆ ਤੇ ਉਹ ਸੈਸ਼ਨ ਜਿਹੜਾ ਬੁਲਾਇਆ ਸੀ ਉਹ ਤੁਸੀਂ SYL ਤੇ ਬੁਲਾਇਆ ਸੀ। ਦੁਬਾਰਾ ਮਨਜ਼ੂਰੀ ਲੈ ਕੇ ਆ ਗਏ, ਹੁਣ SYL ਕਿੱਥੇ ਗਈ? ਚਰਚਾ ਹੀ ਨਹੀਂ 7 ਘੰਟਿਆਂ 'ਚ ਇੱਕ ਵਾਰ ਵੀ। ਇਸ ਨੂੰ ਲੈ ਕੇ ਪ੍ਰਗਟ ਸਿੰਘ ਨੇ ਸਵਾਲ ਕੀਤਾ ਤੇ ਸਰਕਾਰ ਚੁੱਪ ਵੱਟ ਗਈ, ਕਿਨਾਰਾ ਕਰ ਗਈ। ਪ੍ਰਗਟ ਸਿੰਘ ਕਹਿੰਦੇ ਹੁਣ ਕਰਾਓ SYL ਤੇ ਚਰਚਾ। ਤੁਸੀਂ ਡਿਬੇਟ ਜੀ ਰੱਖੀ ਸੀ, ਉਹ 'ਚ ਤਾਂ ਤੁਸੀਂ ਤਾਨੇ ਦਿੱਤੇ ਸੀ, ਬਸ ਸਿੱਠਣੀਆਂ ਸੁਣਾਈਆਂ ਸੀ, ਚਰਚਾ ਨਹੀਂ ਹੋਈ, ਹੱਲ ਨਹੀਂ ਹੋਇਆ। ਬਿਠਾਓ, ਸੱਤਾਧਾਰੀ ਧਿਰ ਵੀ ਬੈਠੇ, ਵਿਰੋਧੀ ਦਲ ਵੀ ਬੈਠਣ, ਜਿਨ੍ਹਾਂ ਨੂੰ ਤੁਸੀਂ ਸਵਾਲ ਕਰਨਾ ਉਹਨਾਂ ਨੂੰ ਵੀ ਬਿਠਾਓ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੁਲਾਓ, ਪਾਣੀਆਂ ਦੇ ਮਸਲਿਆਂ ਦੇ ਮਾਹਰ ਬੁਲਾਓ, ਚਾਹੇ ਉਹ ਨਹਿਰੀ ਪਾਣੀ ਹੈ, ਚਾਹੇ ਧਰਤੀ ਹੇਠਲਾ ਪਾਣੀ ਹੈ, ਚਾਹੇ ਉਹ ਗੰਦਲੇ ਹੋਣ ਦਾ ਮਸਲਾ ਹੈ, ਚਾਹੇ ਪਾਣੀ ਬਚਾਉਣ ਦਾ ਮਸਲਾ, ਚਾਹੇ ਬਦਲਵੀਂ ਫਸਲਾਂ ਤੇ ਹੈ, ਮਾਹਰ ਬਿਠਾਓ ਤੇ ਕਰੋ ਚਰਚਾ ਤੇ ਹੱਲ ਤਾਂ ਕੱਢੋ। ਸਰਕਾਰ ਚੁੱਪ। ਤੇ ਇਸੇ ਤਰ੍ਹਾਂ ਅਕਾਲੀ MLA ਤੋਂ ਬਾਅਦ ਕਾਂਗਰਸੀ MLA ਨੇ ਸਵਾਲ ਚੁੱਕਿਆ ਕਿ ਜੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤਾਂ ਚਰਚਾ ਕਰ ਲਓ। ਸਹੀ ਗੱਲ। ਨਿੱਤ ਦਿਨ ਗੈਂਗਵਾਰ, ਨਿੱਤ ਦਿਨ ਗੋਲੀਬਾਰੀ, ਨਿੱਤ ਦਿਨ ਲੁੱਟਾਂ ਖੋਹਾਂ, ਪਲ ਪਲ ਬਾਅਦ ਇਹੀ ਖਬਰਾਂ, ਤੇ ਚਰਚਾ ਤਾਂ ਕਰ ਲਓ। ਸਰਕਾਰ ਕਹਿੰਦੀ ਨਾ ਜੀ ਬਿੱਲ ਪਾਸ ਹੋ ਗਏ, ਬਸ ਹੁਣ ਖਤਮ ਹੈ, ਤੇ ਤੁਸੀਂ ਵਿਰੋਧ ਕਰਨਾ ਕਰੋ। ਵਿਰੋਧ ਕਰਕੇ ਉਹ ਬਾਈਕਾਟ ਕਰ ਗਏ, ਆਪ ਬਿੱਲ ਕਰਕੇ ਘਰਾਂ ਨੂੰ ਚੱਲ ਗਏ। ਸੋ ਇਸ ਤਰ੍ਹਾਂ ਕਹਿਣ ਨੂੰ 2 ਦਿਨ ਦਾ ਸੈਸ਼ਨ, ਤੇ ਪਹਿਲੇ ਦਿਨ 4 ਘੰਟੇ, ਦੂਏ ਦਿਨ 3 ਘੰਟੇ, 7 ਘੰਟੇ 'ਚ ਨਿਬੜ ਗਿਆ ਜਨਾਬ। ਜੀ ਹੁਣ ਤੁਸੀਂ ਦੇਖ ਲਓ, ਇਹ ਉਹੀ ਨਹੀਂ ਜਿਹੜੇ ਕਹਿੰਦੇ ਸੀ ਵੀ ਅਸੀਂ ਜ਼ਿਆਦਾ ਕਰਾਵਾਂਗੇ, ਲੰਬੇ ਸੈਸ਼ਨ ਕਰਾਵਾਂਗੇ। ਜਦੋਂ ਮੋਦੀ ਹੁਣੀ ਏਦਾਂ ਕਰਦੇ ਆ ਉਦੋਂ ਕਹਿੰਦੇ ਵੀ ਲਾਲਾ ਹੋ ਗਈ, ਹੁਣ ਆਪ ਉਹੀ ਕੁਛ। ਬਿਲਕੁਲ। ਅਕਾਲੀਆਂ ਦੇ ਟਾਈਮ ਕਾਂਗਰਸੀ ਤੇ ਆਪ ਵਾਲੇ ਕਹਿੰਦੇ ਸੀ ਕਿ ਘੱਟ ਸਮਾਂ ਬੁਲਾਉਂਦੇ ਆ ਜੀ, ਕਾਂਗਰਸੀਆਂ ਦੇ ਸਮੇਂ ਅਕਾਲੀ ਤੇ ਆਪ ਵਾਲੇ ਕਹਿਣ ਲੱਗੇ, ਹੁਣ ਆਪ ਦੇ ਸਮੇਂ ਅਕਾਲੀ ਭਾਜਪਾ ਤੇ ਕਾਂਗਰਸੀ ਵਾਲੇ ਕਹੀ ਜਾਂਦੇ ਆ। ਢੰਗ ਹੋਈ ਆ ਸਾਰਿਆਂ ਦਾ, ਇਹੀ ਬਦਲਾਅ ਆ।